ਅਗਲੀ ਜਿਹੜੀ ਖਬਰ ਉਸ ਦੇ ਵੱਲ ਵੱਧਦੇ ਹਾਂ ਜੀ। ਇਸ ਖਬਰ ਦੇ ਵਿੱਚ ਜਿਹੜੀ ਕ੍ਰਿਸਟੀ ਨਿਯੋਮ, ਹੋਮਲੈਂਡ ਸਿਕਿਉਰਿਟੀ ਦੀ ਜਿਹੜੀ ਸਕੱਤਰ ਆ ਕ੍ਰਿਸਟੀ ਨਿਯੋਮ, ਉਹਨਾਂ ਨੇ ਕਹਿੰਦੇ ਵੀ ਮੁਲਾਕਾਤ ਕੀਤੀ ਕੱਲ ਰਾਸ਼ਟਰਪਤੀ ਟਰੰਪ ਦੇ ਨਾਲ, ਤੇ ਉਹ ਐਡਵਾਈਸ ਕਰ ਰਹੇ ਆ, ਉਹ ਇਹ ਸੁਝਾਅ ਦੇ ਰਹੇ ਆ ਵੀ ਟਰੈਵਲ ਬੈਨ ਹੋਰ ਵੀ ਜ਼ਿਆਦਾ ਲਾਏ ਜਾਣ। ਹੋਮਲੈਂਡ ਸਿਕਿਉਰਿਟੀ ਦੀ ਜਿਹੜੀ ਸਕੱਤਰ ਆ, ਉਹਨਾਂ ਨੇ ਟਰੈਵਲ ਬੈਨ ਦੇ ਲਈ ਜਿਹੜੀ ਆ ਉਸ ਦੀ ਮੰਗ ਕਰ ਦਿੱਤੀ ਆ। ਸੋਸ਼ਲ ਮੀਡੀਆ ਦੇ ਉੱਤੇ ਪੋਸਟ ਉਹਨਾਂ ਨੇ ਪਾਈ ਵੀ ਕਹਿੰਦੇ ਵੀ ਉਹ ਰਾਸ਼ਟਰਪਤੀ ਟਰੰਪ ਦੇ ਨਾਲ ਮੁਲਾਕਾਤ ਕੀਤੀ ਹੈ ਤਾਂ ਸੁਜੈਸਟ ਕੀਤਾ ਵੀ ਹਰ ਉਸ ਕੰਟਰੀ, ਹਰ ਉਸ ਮੁਲਕ ਤੇ ਫੁੱਲ ਟਰੈਵਲ ਬੈਨ ਲਾਇਆ ਜਾਵੇ ਜਿਹੜਾ ਸਾਡੇ ਮੁਲਕ ਦੇ ਵਿੱਚ ਕਿਲਰ ਲੀਚੀਜ਼ ਐਂਟਾਈਟਲਮੈਂਟ ਜੰਕੀਜ਼ ਜਿਹੜੇ ਆ ਉਹ ਇੱਥੇ ਲੈ ਕੇ ਆ ਰਹੇ ਹੈਗੇ ਆ। ਸੋ ਥਿੰਗਸ ਆਰ ਮੂਵਿੰਗ ਰੀਅਲੀ ਫਾਸਟ। ਬਹੁਤ ਤੇਜ਼ੀ ਦੇ ਨਾਲ ਜਿਹੜਾ ਇਮੀਗ੍ਰੇਸ਼ਨ ਦਾ ਸੰਦਰਭ ਆ, ਟਰੈਵਲ ਦਾ ਜਿਹੜਾ ਸੰਦਰਭ ਆ, ਉਹ ਫਰਕ ਪੈ ਰਿਹਾ ਆ। ਟਰੰਪ ਤੇ ਡਿਪਾਰਟਮੈਂਟ ਆਫ ਜਿਹੜੇ ਹੋਮਲੈਂਡ ਸਿਕਿਉਰਿਟੀ ਆ, ਉਹਨਾਂ ਨੇ ਨਿਯਮ ਦੀ ਜਿਹੜੀ ਪੋਸਟ ਆ ਆਪੋ ਆਪਣੇ ਅਧਿਕਾਰਤ ਅਕਾਊਂਟਸ ਤੇ ਵੀ ਜਿਹੜੀ ਰੀਪੋਸਟ ਕੀਤੀ ਆ। ਕਿਹੜੇ ਮੁਲਕਾਂ ਦੀ ਇਸ ਦੇ ਵਿੱਚ ਗੱਲ ਹੋ ਰਹੀ ਆ ਉਸ ਦੇ ਬਾਰੇ ਅਜੇ ਕਲੈਰਿਟੀ ਨਹੀਂ ਆ। ਵਾਈਟ ਹਾਊਸ ਨੇ 4 ਜੂਨ ਨੂੰ 19 ਮੁਲਕਾਂ ਦੀ ਜਿਹੜੀ ਲਿਸਟ ਆ ਉਹ ਜਾਰੀ ਕੀਤੀ ਸੀ, ਜਿਹੜੀ ਬਹੁਤਾਤ ਦੇ ਵਿੱਚ ਅਫਰੀਕਾ ਦੇ ਮੁਲਕ ਸੀਗੇ। ਪਰ CBS ਨਿਊਜ਼ ਇਹ ਦਾਅਵਾ ਕਰ ਰਿਹਾ ਵੀ ਉਹ ਇਹ ਜਿਹੜੀ ਲਿਸਟ 19 ਤੋਂ ਵਧਾ ਕੇ 30 ਮੁਲਕਾਂ ਦੀ ਕੀਤੀ ਜਿਹੜੀ ਉਹ ਜਾ ਸਕਦੀ ਆ। ਅਫਗਾਨਿਸਤਾਨ ਨੈਸ਼ਨਲ ਜਿਹੜਾ CIA ਦੇ ਲਈ ਕੰਮ ਕਰਦਾ ਰਿਹਾ, ਉਸ ਨੇ 2 ਨੈਸ਼ਨਲ ਗਾਰਡਸ ਆ ਉਹਨਾਂ ਨੂੰ ਸ਼ਾਟ ਕਰ ਦਿੱਤਾ ਸੀ। ਉਹਨਾਂ ਦੇ ਉੱਤੇ ਗੋਲੀਆਂ ਜਿਹੜੀਆਂ ਉਹ ਚਲਾ ਦਿੱਤੀਆਂ ਸੀਗੀਆਂ, ਜਿਨ੍ਹਾਂ ਚੋਂ ਇੱਕ ਦੀ ਮੌਤ ਆਲਰੇਡੀ ਹੋ ਚੁੱਕੀ ਹੈਗੀ ਆ। ਤੇ ਉਸ ਤੋਂ ਬਾਅਦ ਦੇ ਵਿੱਚ ਅਫਗਾਨ ਨੈਸ਼ਨਲਸ ਜਿਹੜੇ US ਦੇ ਵਿੱਚ ਬਾਈਡਨ ਐਰਾ 'ਚ ਦਾਖਲ ਹੋਏ ਸੀ ਆਪਰੇਸ਼ਨ ਐਲਾਈਜ਼ ਵੈਲਕਮ ਪ੍ਰੋਗਰਾਮ ਦੇ ਤਹਿਤ, ਉਹਨਾਂ ਸਾਰਿਆਂ ਦੀ ਮੁੜ ਜਾਂਚ ਕਰਨ ਦੀ ਗੱਲ ਕੀਤੀ ਆ। ਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਕਿਹਾ ਵੀ ਅਸੀਂ ਆਪਣਾ ਵੈਟਿੰਗ ਪ੍ਰੋਸੈਸ ਆ ਉਸ ਨੂੰ ਓਵਰਹਾਲ ਕਰਨ ਜਾ ਰਹੇ ਹੈਗੇ ਆ। ਸੋ ਅਧਿਕਾਰੀਆਂ ਨੇ ਜਿਹੜਾ ਇਸ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਕੀਤੀਆਂ ਆ। ਸੋ ਟਰੰਪ ਐਡਮਿਨਿਸਟ੍ਰੇਸ਼ਨ ਆਪਣਾ ਇਮੀਗ੍ਰੇਸ਼ਨ ਕ੍ਰੈਕਡਾਊਨ ਇਸ ਸ਼ੂਟਿੰਗ ਤੋਂ ਬਾਅਦ ਦੇ ਵਿੱਚ ਉਸ ਨੂੰ ਹੋਰ ਤਿੱਖਿਆਂ ਕਰ ਰਿਹਾ ਆ। ਇਹ ਵੀ ਉੱਦਾਂ ਰਿਪੋਰਟ ਆ ਰਹੀਆਂ ਸੀਗੀਆਂ ਵੀ ਅਫਗਾਨ ਨੈਸ਼ਨਲ ਜਿਸ ਨੇ ਜਿਹੜਾ ਆ ਰਮਨੁੱਲਾ ਜਿਹੜਾ ਸੀਗਾ ਵੀ ਉਸਨੇ ਮੰਗ ਕੀਤੀ ਸੀ, ਮਦਦ ਦੀ ਮੰਗ ਕੀਤੀ ਸੀ। ਕੋਈ ਉਸਦੀ ਮਦਦ ਦੇ ਲਈ ਦੌੜਿਆ ਨਹੀਂ ਕਿਉਂਕਿ ਮੈਂਟਲੀ ਉਹ ਟੋਟਲੀ ਅਪਸੈਟ ਹੋ ਚੁੱਕਾ ਸੀ। ਕੱਲ ਉਹਦੇ ਕੋਈ ਕਮਾਂਡਰ ਦੀ ਜਿਹੜੀ ਮੌਤ ਦੀ ਖਬਰ ਦੇ ਨਾਲ ਉਸ ਦੇ ਦਿਮਾਗੀ ਸੰਤੁਲਨ ਖਰਾਬ ਹੋਣ ਦੀਆਂ ਚਰਚਾਵਾਂ ਜਿਹੜੀਆਂ ਚੱਲ ਰਹੀਆਂ ਸੀਗੀਆਂ। ਪਰ ਇਸ ਸਾਰੇ ਮਾਮਲੇ ਦੇ ਵਿੱਚ ਈਵਨ ਉਹ ਮੈਂਟਲੀ ਅਪਸੈਟ ਸੀਗਾ, ਪਰ ਨਜ਼ਲਾ ਤੇ ਜਿਹੜਾ ਗੁੱਸਾ ਆ ਉਹ ਸਾਰੇ ਇਮੀਗ੍ਰੈਂਟਸ ਦੇ ਉੱਤੇ ਜਿਹੜਾ ਉਹ ਝੜਨਾ ਸ਼ੁਰੂ ਹੋ ਚੁੱਕਾ ਆ। ਤੇ ਕੱਲ ਦੀ ਜਿਹੜੀ ਰਾਤ ਦੀ ਮੀਟਿੰਗ ਹੋਈ ਆ ਕ੍ਰਿਸਟੀ ਨਿਯੋਮ ਦੀ ਤੇ ਟਰੰਪ ਦੀ, ਉਹਦੇ ਤੋਂ ਇਹ ਲੱਗ ਰਿਹਾ ਵੀ ਟਰੈਵਲ ਬੈਨ ਆਉਂਦੇ ਸਮੇਂ ਦੇ ਵਿੱਚ ਸਖਤੀ ਦੇ ਨਾਲ ਜਿਹੜਾ ਉਹ ਅੱਗੇ ਲਾਇਆ ਜਾ ਸਕਦਾ ਆ। ਇਸ ਟਾਈਮ ਜਿਨ੍ਹਾਂ ਮੁਲਕਾਂ ਦੇ ਉੱਤੇ ਨਜ਼ਰ ਹੈਗੀ ਆ, ਅੱਖ ਜਿਹੜੀ ਉਹ ਹੈਗੀ ਆ, ਉਹਨਾਂ ਵਿੱਚ ਹੋ ਸਕਦਾ ਵੀ ਹੋਰ ਪਤਾ ਨਹੀਂ ਕਿਹੜੇ ਮੁਲਕ ਸ਼ਾਮਲ ਹੋ ਜਾਣ। ਸੋ ਪੰਜਾਬੀਆਂ ਨੂੰ ਇਹ ਜ਼ਰੂਰ, ਸਿੱਖਾਂ ਨੂੰ ਇਹ ਜ਼ਰੂਰ ਕਹਿਣਾ ਚਾਹੀਦਾ ਵੀ ਭਾਈ ਅਸੀਂ ਸਟੇਟਲੈਸ ਬੰਦੇ ਆ, ਸਾਡਾ ਕੋਈ ਮੁਲਕ ਨਹੀਂ ਆ। ਸਾਨੂੰ ਉਹਨਾਂ ਦੇ ਨਾਲ ਕੰਪੇਅਰ ਕਰਕੇ ਦੂਜਿਆਂ ਦੇ ਨਾਲ ਜਿਹੜਾ ਉਹ ਨਾ ਜਿਹੜਾ ਉਹ ਦੇਖਿਆ ਜਾਵੇ। ਜਿੰਨਾ H1B ਦਾ ਰੌਲਾ ਪੈ ਰਿਹਾ ਤੇ ਜਿੰਨਾ ਓਵਰਆਲ ਰੌਲਾ ਪੈ ਰਿਹਾ ਆ, ਉਸ ਨੂੰ ਜਿਹੜਾ ਉਹ ਜ਼ਰੂਰ ਠੀਕ ਕਰਨ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਉਸ ਹਿਸਾਬ ਦੇ ਨਾਲ ਜਿਹੜਾ ਉਹ ਤੁਹਾਨੂੰ ਦੇਖਣਾ ਪੈਣਾ। ਅਦਰਵਾਈਜ਼ ਜਿਹੜੀ ਸਿਚੁਏਸ਼ਨ ਆ ਉਹ ਬਾੜੀ ਜਿਹੜੀ ਚੰਗੀ ਨਜ਼ਰ ਨਹੀਂ ਆ ਰਹੀ ਹੈਗੀ। ਜੀ।